ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 26 ਜੂਨ ਪਾਕਿਸਤਾਨ ਦੇ ਵਿੱਚ ਜੁਮੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 209। ਹੁਣ ਚੱਲਨੇ ਅੱਜ ਦੀਆਂ ਖਬਰਾਂ ਵਾਲੇ ਪਾਸੇ ਤੇ ਸਭ ਤੋਂ ਪਹਿਲੇ ਜ਼ਿਕਰ ਕਰ ਲਈਏ ਅੱਜ 10ਵੀਂ ਮੁਹਰਮ ਹੈ। ਅੱਜ ਦੇ ਦਿਨ ਹਜ਼ਰਤ ਇਮਾਮ ਹੁਸੈਨ अलैहिस्सलाम ਤੇ ਉਹਨਾਂ ਦੇ ਪੂਰੇ ਅਹਿਲੇ ਖਾਨਾ ਨੇ, ਉਹਨਾਂ ਦੇ ਪੂਰੇ ਖਾਨਦਾਨ ਨੇ, ਪੂਰੇ ਟੱਬਰ ਨੇ ਉਹ ਕੁਰਬਾਨੀ ਦਿੱਤੀ ਸੀ, ਜਿਹਦੇ 'ਤੇ ਪੂਰੀ ਦੁਨੀਆ ਦੇ ਵਿੱਚ ਜਿਹੜਾ ਵੀ ਅਸੂਲ 'ਤੇ ਖਲੋਣ ਵਾਲਾ ਸ਼ਖਸ ਹੋਵੇ ਉਹਦੇ ਆਸਤੇ ਇੱਕ ਮਿਸ਼ਲੇ ਰਾਹ ਹੈ, ਉਹਦੇ ਆਸਤੇ ਇੱਕ ਇਹੋ ਜਿਹੀ ਰੌਸ਼ਨੀ ਜਾਂ ਇਹੋ ਜਿਹੀ ਮੋਮਬੱਤੀ ਜਾਂ ਇਹੋ ਜਿਹਾ ਇੱਕ ਦੀਵਾ ਬਾਲ ਗਏ ਨੇ ਹਜ਼ਰਤ ਇਮਾਮ ਹੁਸੈਨ अलैहिस्सलाम ਕਿ ਦੁਨੀਆ ਨੂੰ ਇੱਕ ਇਹੋ ਜਿਹਾ ਚਾਨਣ ਦੇ ਗਏ ਨੇ ਕਿ ਹੱਕ ਤੇ ਬਾਤਲ ਦੇ ਵਿੱਚ ਹੱਕ ਨੂੰ ਕਿਵੇਂ ਚੁਣਨਾ ਹੈ। ਉਹ ਇੱਕ ਅਲੱਗ ਗੱਲ ਹੈ ਕਿ ਹਮੇਸ਼ ਦੀ ਤਰ੍ਹਾਂ ਜਿਵੇਂ ਅਸੀਂ ਜਿਹੜੇ ਰੱਬ ਦੇ ਜਾਂ ਰੱਬ ਦੇ ਰਸੂਲ ਸੱਲੱਲਾਹੁ अलैहि वसल्लम ਦੇ ਜਿਵੇਂ ਅਹਿਕਾਮਾਤ ਨੇ, ਉਹ ਅਹਿਕਾਮਾਤ ਦੇ ਉੱਤੇ ਅਸੀਂ ਘੱਟ ਅਮਲ ਕਰਦੇ ਹਾਂ, ਰਿਚੁਅਲਸ ਦੇ ਉੱਤੇ ਅਮਲ ਕਰਕੇ ਅਸੀਂ ਅੱਗੇ ਤੁਰ ਪੈਂਦੇ ਹਾਂ। ਮਤਲਬ ਉਹਨਾਂ ਨੇ ਆਖਿਆ ਵੀ ਹਕੂਕੁਲ ਇਬਾਦ ਪੂਰੇ ਕਰੋ, ਅਗਰ ਤੁਹਾਡੇ ਲਾਗੇ ਚਾਗੇ ਕੋਈ ਬੰਦਾ ਭੁੱਖਾ ਰਹਿ ਗਿਆ ਤਾਂ ਤੁਹਾਡੇ ਕੋਲੋਂ ਪੁੱਛਿਆ ਜਾਣਾ ਹੈ। ਅਸੀਂ ਜੋ ਕੁਝ ਕਰਦੇ ਹਾਂ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਅਸੀਂ ਆਪਣੇ ਢਿੱਡ ਜਿਸ ਤਰ੍ਹਾਂ ਭਰਦੇ ਹਾਂ, ਮੁੜ ਮੁੜ ਕੇ ਫੇਰੇ ਦਿੰਨੇ, ਉਮਰੇ ਕਰਦੇ ਹਾਂ, ਪਤਾ ਨਹੀਂ ਕੀ ਕੁਝ ਕਰਨੇ, ਇਹ ਸੋਚਿਓ ਬਗੈਰ ਕਿ ਕਿਆਮਤ ਵਾਲੇ ਦਿਨ ਸਾਡਾ ਹਿਸਾਬ ਹੋਣਾ ਹੈ, ਸਾਡੇ ਕੋਲੋਂ ਇਹ ਸਾਰੇ ਹਿਸਾਬ ਪੁੱਛੇ ਜਾਣੇ ਨੇ। ਹਜ਼ਰਤ ਇਮਾਮ ਹੁਸੈਨ अलैहिस्सलाम ਦੀ ਕੁਰਬਾਨੀ ਅਸਲ ਦੇ ਵਿੱਚ ਕੀ ਹੈ, ਉਹ ਅਸੀਂ ਅੱਜ ਦੇ ਉਰਦੂ ਵੀਲੌਗ ਦੇ ਵਿੱਚ ਪੂਰੀ ਤਫਸੀਲ ਦੇ ਨਾਲ ਤੁਹਾਡੇ ਸਾਹਮਣੇ ਬਿਆਨ ਕੀਤੀ ਹੈ। ਉਹਨੂੰ ਜ਼ਰੂਰ ਸੁਣਨਾ। ਅਗਰ ਸਾਡਾ ਉਰਦੂ ਵੀਲੌਗ ਤੁਸੀਂ ਨਾਰਮਲੀ ਨਹੀਂ ਵੀ ਸੁਣਦੇ ਤੇ ਭਾਵੇਂ ਅੱਗੋਂ ਵੀ ਨਾ ਸੁਣਨਾ, ਮਤਲਬ ਅਗਰ ਪਹਿਲਾਂ ਵੀ ਨਹੀਂ ਸੁਣਦੇ ਔਰ ਗਾਂ ਵੀ ਨਹੀਂ ਸੁਣਨਾ ਚਾਹੁੰਦੇ ਤਾਂ ਬੇਸ਼ੱਕ ਨਾ ਸੁਣਨਾ, ਲੇਕਿਨ ਅੱਜ ਦਾ ਇਹ ਵੀਲੌਗ ਹਰ ਸੂਰਤ ਔਰ ਜ਼ਰੂਰ ਸੁਣਨਾ, ਕਿਉਂਕਿ ਇਹਦੇ ਵਿੱਚ ਅਸੀਂ ਉਸ ਗੱਲਬਾਤ ਦੇ ਉੱਤੇ ਚਾਨਣ ਪਾਇਆ ਹੈ। ਸਾਨੂੰ ਸਾਰੀ ਉਮਰੇ ਤੁਹਾਨੂੰ ਪਤਾ ਹੈ 9ਵੀਂ 10ਵੀਂ ਜਾਂ ਪਹਿਲੀ ਮੁਹਰਮ ਤੋਂ ਲੈ ਕੇ ਇਹੀ ਦੱਸਿਆ ਜਾਂਦਾ ਹੈ ਕਿ ਕਰਬਲਾ ਦੇ ਮੈਦਾਨ ਦੇ ਵਿੱਚ ਕੁਰਬਾਨੀ ਕੀ ਦਿੱਤੀ ਗਈ, ਮਸਾਇਬ ਕੀ ਸਨ, ਮੁਸ਼ਕਲਾਤ ਕੀ ਸਨ, ਉੱਥੇ ਨੇਜ਼ੇ ਤੇ ਤਲਵਾਰਾਂ ਕਿਸ ਤਰ੍ਹਾਂ ਚੱਲੀਆਂ ਤੇ ਹਜ਼ਰਤ ਇਮਾਮ ਹੁਸੈਨ अलैहिस्सलाम ਤੇ ਉਹਨਾਂ ਦੇ ਪੂਰੇ ਟੱਬਰ ਦੇ ਉੱਤੇ ਕਿਹੋ ਜਿਹੇ ਜ਼ੁਲਮ ਤੇ ਜਬਰ ਕੀਤੇ ਗਏ। ਲੇਕਿਨ ਕੋਈ ਇਹ ਨਹੀਂ ਦੱਸਦਾ ਕਿ ਹਜ਼ਰਤ ਇਮਾਮ ਹੁਸੈਨ अलैहिस्सलाम ਨੇ ਇਹ ਹੱਕ ਦੇ ਰਾਹ 'ਤੇ ਇੱਕ ਜ਼ਾਲਮ, ਜਾਬਰ, ਗੈਰ ਕਾਨੂੰਨੀ, ਗੈਰ ਆਈਨੀ ਹੁਕਮਰਾਨ ਜਿਹਦਾ ਹੱਕ ਹੁਕਮਰਾਨੀ 'ਤੇ ਨਹੀਂ ਸੀ, ਉਹਦੀ ਬੈਅਤ ਕਰਨ ਤੋਂ ਇਨਕਾਰ ਕਰ ਦਿੱਤਾ। ਮਤਲਬ ਜਿਹਦੇ ਕੋਲ ਆਵਾਮ ਦਾ ਮੈਂਡੇਟ ਨਹੀਂ ਸੀ, ਉਹਨੂੰ ਤੁਸੀਂ ਇਹ ਕਹੋ ਵੀ ਮੰਨਣ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਉਹਨਾਂ ਨੂੰ ਪਹਿਲੇ ਦਿਨ ਤੋਂ ਪਤਾ ਸੀ ਵੀ ਇਸ ਇਨਕਾਰ ਦੀ ਜਿਹੜੀ ਸਜ਼ਾ ਹੈ ਉਹ ਜ਼ਿੰਦਗੀ ਜ਼ਾਹਿਰ ਹੈ ਮੁੱਕ ਜਾਣੀ ਹੈ, ਉਹਨਾਂ ਦੀ ਵੀ ਔਰ ਉਹਨਾਂ ਨੂੰ ਆਪਣੇ ਟੱਬਰ 'ਤੇ ਹੋਣ ਵਾਲਾ ਜਿਹੜਾ ਜ਼ੁਲਮ ਸੀ ਉਹਦਾ ਵੀ ਡੈਫੀਨੇਟਲੀ ਪਹਿਲਾਂ ਹੀ ਪਤਾ ਸੀ। ਔਰ ਉਹਨਾਂ ਨੂੰ ਯਜ਼ੀਦ ਦੀ ਖਸਲਤ ਦਾ ਵੀ ਪਤਾ ਸੀ। ਅਗਰ ਉਹਨਾਂ ਨੂੰ ਉਹਦੀ ਖਸਲਤ ਦਾ ਪਤਾ ਨਾ ਹੁੰਦਾ ਜਾਂ ਉਹਨਾਂ ਨੂੰ ਇਹ ਹੁੰਦਾ ਕਿ ਯਜ਼ੀਦ ਕੋਈ ਚੰਗਾ ਬੰਦਾ ਹੈ ਤਾਂ ਜ਼ਾਹਿਰ ਹੈ ਉਹਦੀ ਬੈਅਤ ਕਰ ਲੈਂਦੇ, ਉਹਨੂੰ ਹੁਕਮਰਾਨੀ ਕਰਨ ਦਿੰਦੇ। ਉਸ ਤੋਂ ਪਹਿਲਾਂ ਉਹਨਾਂ ਦੇ ਵੱਡੇ ਭਰਾ ਹਜ਼ਰਤ ਹਸਨ अलैहिस्सलाम ਜਿਹੜੇ ਨੇ, ਉਹਨਾਂ ਨੇ ਵੀ ਤੇ ਇਕਤਦਾਰ ਨੂੰ ਠੋਕਰ ਮਾਰੀ ਸੀ ਔਰ ਛੱਡਿਆ ਸੀ ਆਪੇ ਇਕਤਦਾਰ, ਔਰ ਹਜ਼ਰਤ ਅਮੀਰ ਮੁਆਵੀਆ ਰਜ਼ੀ ਅੱਲਾਹ ਤਾਲਾ ਅਨਹੂ ਨੂੰ ਆਖਿਆ ਸੀ ਵੀ ਤੁਸੀਂ ਇਹ ਇਕਤਦਾਰ ਜਿਹੜਾ ਉਹ ਸਾਂਭ ਲਓ, ਮੈਂ ਨਹੀਂ ਲੈਣਾ। ਅਤੇ ਜਿਸ ਵੇਲੇ ਹਜ਼ਰਤ ਅਮੀਰ ਮੁਆਵੀਆ ਨੇ ਬਾਅਦ ਦੇ ਵਿੱਚ ਇਕਤਦਾਰ ਆਪਣੇ ਪੁੱਤਰ ਨੂੰ ਦਿੱਤਾ ਅਤੇ ਹਜ਼ਰਤ ਹੁਸੈਨ अलैहिस्सलाम ਦੀ ਇਹ ਇਕਤਦਾਰ ਲਈ ਜੰਗ ਨਹੀਂ ਸੀ, ਇਹ ਅਸੂਲ ਲਈ ਜੰਗ ਸੀ। ਸਾਨੂੰ ਉਹ ਅਸੂਲ ਕੋਈ ਨਹੀਂ ਦੱਸਦਾ। ਅਸੂਲ ਇਹ ਸੀ ਕਿ ਮਰੂਸੀਅਤ ਨਹੀਂ ਹੈ, ਪਿਓ ਜਿਹੜਾ ਜਾਂਦਿਆਂ ਪੁੱਤਰ ਨੂੰ ਜਾਂ ਧੀ ਨੂੰ ਇਕਤਦਾਰ ਨਹੀਂ ਦੇ ਸਕਦਾ। ਸਾਨੂੰ ਇਹ ਗੱਲਾਂ ਪੂਰੀ ਤਰੀਕੇ ਨਾਲ ਮੌਲਵੀ ਇਸ ਤੋਂ ਨਹੀਂ ਦੱਸਦੇ ਵੀ ਉਹ ਵੀ ਇਹ ਹੀ ਕਾਰਾ ਕਰਕੇ ਜਾਂਦੇ ਨੇ। ਉਹ ਜਿਸ ਵੇਲੇ ਜਾਂਦੇ ਨੇ ਅਤੇ ਅੱਗੋਂ ਦਸਤਾਰ, ਗੱਦੀ, ਮੈਂਬਰ ਜਿਹੜਾ ਉਹ ਆਪਣੇ ਪੁੱਤਰ ਨੂੰ ਦੇ ਕੇ ਜਾਂਦੇ ਨੇ। ਅਤੇ ਬਾਦਸ਼ਾਹ ਵੀ ਸਾਨੂੰ ਇਹ ਦੱਸਣ ਲਈ ਤਿਆਰ ਨਹੀਂ ਹੈਗੇ, ਹੁਕਮਰਾਨ ਵੀ ਇਹ ਦੱਸਣ ਲਈ ਤਿਆਰ ਨਹੀਂ ਹੈ, ਕਿਉਂਕਿ ਘਰ ਘਰ ਅਗਰ ਤੁਸੀਂ ਵੇਖੋ ਅਤੇ ਘਰ ਘਰ ਅੱਜ ਦੇ ਨਿੱਕੇ ਨਿੱਕੇ ਯਜ਼ੀਦ ਨੇ, ਉਹ ਸਾਰੇ ਇਹੀ ਚਾਹੁੰਦੇ ਨੇ ਵੀ ਜਦੋਂ ਅਸੀਂ ਮਰੀਏ ਜਾਂ ਅਜੇ ਜਿਉਂਦੇ ਹੀ ਹੋਈਏ। ਜਿਸ ਤਰ੍ਹਾਂ ਯਜ਼ੀਦ ਨੂੰ ਹੁਕਮਰਾਨੀ ਮਿਲੀ ਸੀ ਔਰ ਉਹਦੇ ਖਿਲਾਫ ਹਜ਼ਰਤ ਇਮਾਮ ਹੁਸੈਨ अलैहिस्सलाम ਖਲੋ ਗਏ ਸਨ ਕਿ ਇਹ ਮਰੂਸੀਅਤ ਹੈ, ਮੈਰਿਟ ਦਾ ਕਤਲ ਹੈ, ਇਸਲਾਮ ਦੇ ਅਸੂਲਾਂ ਦਾ ਕਤਲ ਹੈ। ਅੱਜ ਤੁਸੀਂ ਵੇਖਦੇ ਹੋ ਵੀ ਅਸੀਂ ਸਾਰੇ ਹੁਸੈਨ ਦੇ ਮੰਨਣ ਵਾਲੇ ਬਣਦੇ ਹਾਂ, ਚਾਹੁਣ ਵਾਲੇ ਬਣਦੇ ਹਾਂ। ਅਸੀਂ ਹੁਸੈਨ ਵਾਸਤੇ ਜਿਹੜਾ ਉਹ ਆਪਣੇ ਅਥਰੂ ਵੀ ਸੁੱਟਨੇ, ਅਸੀਂ ਮਾਤਮ ਵੀ ਕਰਨੇ, ਮਜਾਲਸ ਦੇ ਵਿੱਚ ਵੀ ਜਾਂਦੇ, ਨਿਆਜ਼ ਵੀ ਦਿੰਦੇ, ਸਬੀਲਾਂ ਵੀ ਲਾਉਣੇ, ਸਾਰੇ ਕੰਮ ਕਰਦੇ ਹਾਂ। ਲੇਕਿਨ ਜਿਹੜਾ ਅਸਲ ਮਕਸਦ ਸੀ ਹੁਸੈਨੀਅਤ ਦਾ, ਹੱਕ ਔਰ ਬਾਤਲ ਦੇ ਦਰਮਿਆਨ ਫਰਕ ਕਰਨ ਦਾ,
ਹੱਕ ਦੇ ਨਾਲ ਖਲੋਣ ਦਾ ਤੇ ਬਾਤਲ ਨੂੰ ਇਨਕਾਰ ਕਰਨ ਦਾ, ਭਾਵੇਂ ਉਹਦੇ ਲਈ ਕੋਈ ਵੀ ਕੁਰਬਾਨੀ ਦੇਣੀ ਪਵੇ। ਚਲੋ ਉਨੀ ਕੁਰਬਾਨੀ ਸ਼ਾਇਦ ਅਸੀਂ ਨਹੀਂ ਦੇਣ ਜੋਗੇ ਜਿੰਨੀ ਹਜ਼ਰਤ ਇਮਾਮੇ ਹੁਸੈਨ ਅਲੈਹਿਸਲਾਮ ਨੇ ਤੇ ਉਹਨਾਂ ਦੇ ਕੁਨਬੇ ਨੇ ਦਿੱਤੀ। ਚਲੋ ਦਿਲ ਦੇ ਵਿੱਚ ਤੇ ਭੈੜਾ ਕਹਿ ਸਕਦੇ ਹਾਂ, ਸਾਡੇ 'ਚੋਂ ਤੇ ਕਈ ਏਡੇ ਏਡੇ ਬੇਸ਼ਰਮ ਨੇ ਕਿ ਉਹ ਦਿਲ 'ਚੋਂ ਯਜ਼ੀਦਾਂ ਨੂੰ ਭੈੜਾ ਕਹਿਣ ਦੀ ਬਜਾਏ ਅੱਜ ਦੇ ਯਜ਼ੀਦ ਜਿਹੜੇ ਨੇ ਉਹਨਾਂ ਦੇ ਸੱਜਣ ਬਣਨ 'ਤੇ, ਉਹਨਾਂ ਦੇ ਨਾਲ ਤੁਰਨ 'ਤੇ ਬੜਾ ਫਖਰ ਮਹਿਸੂਸ ਕਰਦੇ ਨੇ। ਲੇਕਿਨ ਨਾਲ ਨਾਲ ਟਿਕਟੋਕ ਵੇਖ ਲਓ, ਤਸਵੀਰਾਂ ਵੇਖ ਲਓ, ਮੈਂ ਤੁਹਾਨੂੰ ਦੱਸਿਆ ਵੀ ਸਬੀਲਾਂ ਵੇਖ ਲਓ ਤੇ ਮਜਾਲਸ ਦੇਖ ਲਓ, ਤੇ ਹਰ ਥਾਂ 'ਤੇ ਇਹੋ ਜਿਹੇ ਲੋਕ ਭਰੇ ਹੋਏ ਤੁਹਾਨੂੰ ਲੱਭਣਗੇ ਜਿਹੜੇ ਯਜ਼ੀਦਾਂ ਦੇ ਨਾਲ ਖਲੋਤੇ ਨੇ, ਉਹਨਾਂ ਦੇ ਸਹੂਲਤਕਾਰ ਨੇ, ਲੇਕਿਨ ਉਹ ਦੂਸਰੇ ਪਾਸੇ ਹੁਸੈਨੀਅਤ ਦਾ ਦਾਅਵਾ ਵੀ ਕਰਦੇ ਨੇ। ਮਤਲਬ ਉਹਨਾਂ ਨੇ ਜਿਹੜਾ ਹੱਥ ਹੈ ਉਹ ਅੱਜ ਦੇ ਯਜ਼ੀਦਾਂ ਦੀ ਜੇਬ 'ਚ ਪਾਇਆ ਤਾਂ ਕਿ ਉੱਥੋਂ ਉਹਨਾਂ ਨੂੰ ਨੋਟ ਲੱਭਦੇ ਫਿਰਨ, ਤੇ ਦੂਜੇ ਪਾਸੇ ਉਹਨਾਂ ਨੇ ਦੂਸਰੇ ਹੱਥ 'ਚ ਰੁਮਾਲ ਫੜਿਆ ਜਿਹਦੇ ਨਾਲ ਹੁਸੈਨ ਆਸਤੇ ਅਥਰੂ ਸੁੱਟ ਰਹੇ ਨੇ ਤੇ ਉਹਨਾਂ ਨੂੰ ਪੂੰਝ ਵੀ ਰਹੇ ਨੇ। ਇਹ ਸਾਡੀ ਸੁਸਾਇਟੀ ਦੇ ਵਿੱਚ ਇਕੱਲਿਆਂ ਪਾਕਿਸਤਾਨ 'ਚ ਨਹੀਂ ਹੋ ਰਿਹਾ। ਇੱਕ ਮੈਂ ਆਲਮੇ ਦੀਨ ਸਨ, ਉਹਨਾਂ ਦੀ ਇੱਕ ਦਿਨ ਗੱਲ ਸੁਣ ਰਿਹਾ ਸਾਂ, ਤੇ ਉਹਨਾਂ ਨੇ ਆਖਿਆ ਵੀ ਹਜ਼ਰਤ ਹੁਸੈਨ ਅਲੈਹਿਸਲਾਮ ਅਸਲ ਦੇ ਵਿੱਚ ਮੁਸਲਮਾਨ ਦੁਨੀਆ ਦੇ ਜਿੰਨੇ ਵੀ ਹੁਕਮਰਾਨ ਨੇ ਉਹਨਾਂ ਵਾਸਤੇ ਐਟਮ ਬੰਬ ਨੇ। ਉਹਨਾਂ ਕਿਹਾ ਐਟਮ ਬੰਬ ਨੇ ਉਹਨਾਂ ਵਾਸਤੇ, ਕਿਉਂਕਿ ਉਹਨਾਂ ਦਾ ਜਿਹੜਾ ਨਜ਼ਰੀਆ ਹੈ ਅਸੂਲ ਦਾ, ਹੱਕ ਦਾ, ਬਾਤਲ ਦੇ ਖਿਲਾਫ ਖੜੇ ਹੋਣ ਦਾ, ਗੈਰ ਕਾਨੂੰਨੀ ਔਰ ਮੈਂਡੇਟ ਤੋਂ ਬਗੈਰ ਕਿਸੇ ਦੇ ਹੁਕਮਰਾਨ ਬਣਨ ਦਾ, ਮਰੂਸੀਅਤ ਦਾ ਕਿ ਪਿਓ ਤੋਂ ਬਾਅਦ ਧੀ ਜਾਂ ਪੁੱਤਰ, ਉਹ ਜਿਹੜਾ ਉਹਨਾਂ ਦਾ ਨਜ਼ਰੀਆ ਹੈ, ਅਸੂਲ ਦਾ ਨਜ਼ਰੀਆ, ਉਹ ਅੱਜ ਦੇ ਹੁਕਮਰਾਨਾਂ ਵਾਸਤੇ ਤੇ ਐਟਮ ਬੰਬ ਹੈ। ਇਹ ਤੇ ਸਾਰੇ ਉਹੀ ਕੰਮ ਕਰਦੇ ਨੇ ਜਿਹੜੇ ਯਜ਼ੀਦ ਨੇ ਕੀਤੇ ਸਨ ਜਾਂ ਉਹ ਕਰਨਾ ਚਾਹੁੰਦਾ ਸੀ। ਅੱਗੇ ਚੱਲਨੇ, ਇਹ ਜ਼ਰੂਰ ਤੁਸੀਂ ਅੱਜ ਦਾ ਉਰਦੂ ਵੀਲੌਗ ਵੇਖਣਾ। ਮੈਂ ਇੱਥੇ ਪੰਜਾਬੀ ਦੇ ਵਿੱਚ ਇਸ ਲਈ ਥੋੜ੍ਹੀ ਬਹੁਤ ਗੱਲ ਰਿਪੀਟ ਕੀਤੀ ਹੈ ਕਿ ਜਿਹੜੇ ਦੋਸਤ ਨਾ ਵੇਖ ਸਕਣ ਉਹ ਵੀ ਇੱਥੋਂ ਕਮ ਅਜ਼ ਕਮ ਸਮਝਣ ਕਿ ਅਸਲ ਦੇ ਵਿੱਚ ਜਿਹੜੀ 9ਵੀਂ 10ਵੀਂ ਮੁਹਰਮ ਹੈ ਜਾਂ ਮੁਹਰਮ ਦਾ ਪੂਰਾ ਮਹੀਨਾ ਹੈ, ਔਰ ਸਪੈਸ਼ਲੀ 10ਵੀਂ ਮੁਹਰਮ ਨੂੰ ਹਜ਼ਰਤ ਇਮਾਮੇ ਹੁਸੈਨ ਅਲੈਹਿਸਲਾਮ ਦੀ ਸ਼ਹਾਦਤ, ਉਹਨਾਂ ਦੇ ਕੁਨਬੇ ਦੀ ਕੁਰਬਾਨੀ ਔਰ ਸ਼ਹਾਦਤਾਂ, ਉਹਦਾ ਮਕਸਦ ਕੀ ਸੀ, ਅਸੀਂ ਉਹਦੇ ਵਿੱਚੋਂ ਕੁਝ ਸਿੱਖਿਆ ਜਾਂ ਨਹੀਂ। ਅੱਗੇ ਚੱਲਨੇ ਜੀ, ਅਗਲੀ ਖਬਰ ਜਿਹੜੀ ਹੈ ਉਹ ਰੱਖਨੇ ਇਮਰਾਨ ਖਾਨ ਸਾਹਿਬ ਦਾ। ਮੈਨੂੰ ਉਹ ਬਿਆਨ ਯਾਦ ਆ ਰਿਹਾ ਅੱਜ ਕਿ ਹਰ ਦੌਰ ਦੇ ਵਿੱਚ ਯਜ਼ੀਦ ਹੁੰਦੇ ਨੇ, ਹਰ ਦੌਰ ਦੇ ਵਿੱਚ ਦਹਿਸ਼ਤ ਫੈਲਾ ਕੇ ਉਹ ਲੋਕਾਂ ਨੂੰ ਕੰਟਰੋਲ ਕਰਨਾ ਚਾਹੁੰਦੇ ਨੇ। ਯਜ਼ੀਦ ਨੇ ਵੀ ਕੂਫੇ ਦੇ ਵਿੱਚ ਇਬਨ ਜ਼ਿਆਦ ਨੂੰ ਆਪਣਾ ਗਵਰਨਰ ਲਾਇਆ ਤੇ ਉਹਨੇ ਉੱਥੇ ਮਾਰ ਧਾੜ ਕੀਤੀ, ਲੋਕਾਂ ਨੂੰ ਕੁੱਟਿਆ, ਮਾਰਿਆ, ਚੁੱਕਿਆ, ਜੇਲ੍ਹਾਂ 'ਚ ਪਾਇਆ, ਕਰਫਿਊ ਲਾਏ, ਹਰ ਜ਼ੁਲਮ ਕੀਤਾ ਤਾਂ ਕਿ ਉਹ ਹਜ਼ਰਤ ਹੁਸੈਨ ਅਲੈਹਿਸਲਾਮ ਦੀ ਜਾਂ ਹੱਕ ਦੇ ਪਾਸੇ ਤੇ ਖਲੋਣ ਤੋਂ ਤੋਬਾ ਕਰਨ। ਅੱਗੇ ਚੱਲਨੇ ਜੀ, ਇਮਰਾਨ ਖਾਨ ਸਾਹਿਬ ਦਾ ਅਗਲਾ ਇੱਕ ਬਿਆਨ ਮੈਨੂੰ ਚੇਤੇ ਆ ਰਿਹਾ, ਤੁਸੀਂ ਖੌਫ ਦੇ ਬੁੱਤ ਤੋੜ ਦਿਓ, ਆਜ਼ਾਦ ਹੋ ਜਾਓ। ਉਹ ਅਸਲ ਦੇ ਵਿੱਚ ਇਮਰਾਨ ਖਾਨ ਸਾਹਿਬ ਜਿਹੜੇ ਨੇ ਉਸੇ ਗੱਲ ਦੀ ਗੱਲ ਕਰ ਰਹੇ ਨੇ। ਇੱਥੇ ਜ਼ਾਹਿਰ ਹੈ ਇਮਰਾਨ ਖਾਨ ਹੋਣ, ਮੈਂ ਹੋਵਾਂ, ਤੁਸੀਂ ਹੋਵੋ, ਅਸੀਂ ਸਾਰੇ ਤੇ ਹਜ਼ਰਤ ਹੁਸੈਨ ਦੇ ਪੈਰਾਂ ਦੀ ਖਾਕ ਵੀ ਨਹੀਂ। ਮੈਂ ਕਿਸੇ ਦਾ ਇੱਥੇ ਕੋਈ ਤਕਾਬਲ ਨਹੀਂ ਕਰ ਰਿਹਾ ਜਾਂ ਕਿਸੇ ਨੂੰ ਕਿਸੇ ਨਾਲ, ਇੱਥੇ ਕਿਸੇ ਵੀ ਬੰਦੇ ਨੂੰ ਹਜ਼ਰਤ ਹੁਸੈਨ ਅਲੈਹਿਸਲਾਮ ਨਾਲ ਤੇ ਕੀ ਕੰਪੇਅਰ ਕਰਨਾ। ਮੈਂ ਤਾਂ ਸਿਰਫ ਇਹ ਦੱਸ ਰਿਹਾ ਵੀ ਉਹਨਾਂ ਦੇ ਜਿਹੜੇ ਅਸੂਲ ਨੇ ਉਹ ਇਮਰਾਨ ਖਾਨ ਦੇ ਉੱਤੇ ਵੀ ਲਾਜ਼ਮ ਨੇ, ਮੇਰੇ ਤੇ ਵੀ ਲਾਜ਼ਮ ਨੇ, ਤੁਹਾਡੇ ਤੇ ਵੀ ਲਾਜ਼ਮ ਨੇ। ਸਿਰਫ ਸਾਡੇ ਉੱਤੇ ਅਥਰੂ ਸੁੱਟਣੇ ਲਾਜ਼ਮ ਨਹੀਂ ਹੈ, ਬਲਕਿ ਉਹਨਾਂ ਦੀ ਗੱਲ ਨੂੰ ਸਮਝਣਾ ਔਰ ਉਸ ਗੱਲ ਤੇ ਅਮਲ ਕਰਨਾ ਜਿਹੜਾ ਉਹ ਵੀ ਸਾਡੇ ਤੇ ਲਾਜ਼ਮ ਹੈ। ਅੱਗੇ ਚੱਲਨੇ ਹਾਂ। ਅੱਗੇ ਹੁਣ ਜਿਹੜੀਆਂ ਅਮੂਮੀ ਅੱਜ ਦੀਆਂ ਸਿਆਸੀ ਖਬਰਾਂ ਨੇ ਉਹਨਾਂ ਤੇ ਗੱਲ ਕਰ ਲਈਏ। ਹਮਜ਼ਾ ਸ਼ਹਿਬਾਜ਼ ਨੂੰ ਇਸ ਗੱਲ ਦਾ ਸ਼ਿਕਵਾ ਹੈ ਕਿ ਮਰੀਮ ਨਵਾਜ਼ ਤੋਂ ਪਹਿਲੇ ਉਹ ਸਿਆਸਤ ਦੇ ਵਿੱਚ ਸਨ। ਮਰੀਮ ਨਵਾਜ਼ ਤੇ ਬਾਅਦ 'ਚ ਆਏ ਨਾ ਸਿਆਸਤ 'ਚ, ਉਹਨਾਂ ਦੇ ਵਾਲਿਦ ਨੇ ਤੇ ਉਹਨਾਂ ਨੂੰ ਮਰੂਸੀ ਸਿਆਸਤ ਬਾਅਦ ਦੇ ਵਿੱਚ ਦਿੱਤੀ। ਹਮਜ਼ਾ ਸ਼ਹਿਬਾਜ਼ ਸਮਝਦੇ ਨੇ ਕਿ ਉਹਨਾਂ ਦੇ ਪਿਓ ਨੇ ਉਹਨਾਂ ਨੂੰ ਪਹਿਲਾਂ ਹੀ ਸਿਆਸਤ ਦੇ ਛੱਡੀ ਸੀ ਤੇ ਉਹ ਸਿਆਸਤ 'ਚ ਪਹਿਲਾਂ ਤੋਂ ਸਨ। ਉਹ ਆਪਣੇ ਆਪ ਨੂੰ ਨਵਾਜ਼ ਸ਼ਰੀਫ ਦਾ ਜਾਨਸ਼ੀਨ ਸਮਝਦੇ ਸਨ। ਉਹਨਾਂ ਕੋਲੋਂ ਵਜ਼ੀਰ ਆਲਾ ਦੀ ਕੁਰਸੀ ਵੀ ਖੋਹ ਲਈ, ਕਿਉਂਕਿ ਪਹਿਲਾਂ ਉਹ ਵਜ਼ੀਰ ਆਲਾ ਰਹੇ ਨੇ। ਉਹਨਾਂ ਕੋਲੋਂ ਵਜ਼ੀਰ ਆਲਾ ਦੀ ਕੁਰਸੀ ਵੀ ਖੋਹ ਲਈ। ਕਿਸੇ ਨੇ ਉਹਨਾਂ ਕੋਲੋਂ ਪੁੱਛਣਾ ਵੀ ਮੁਨਾਸਬ ਨਹੀਂ ਸਮਝਿਆ ਵੀ ਤੂੰ ਕਿੱਥੇ ਹੈ, ਤੇਰਾ ਕੀ ਹਾਲ ਹੈ, ਤੇਰੇ ਨਾਲ ਕੀ ਬਣਿਆ। ਇਹੀ ਵਜ੍ਹਾ ਹੈ ਕਿ ਹਮਜ਼ਾ ਸ਼ਹਿਬਾਜ਼ ਤੇ ਮਰੀਮ ਨਵਾਜ਼ ਦੇ ਦਰਮਿਆਨ ਬੜੀਆਂ ਸਾਰੀਆਂ ਦੂਰੀਆਂ ਪੈਦਾ ਹੋ ਗਈਆਂ ਨੇ। ਇਹ ਸੁਹੇਲ ਵੜਾਇਜ ਸਾਹਿਬ ਕਹਿੰਦੇ ਨੇ। ਹੁਣ ਤੁਸੀਂ, ਮੈਂ ਨਹੀਂ ਕਹਿ ਰਿਹਾ ਸੁਹੇਲ ਵੜਾਇਜ ਸਾਹਿਬ ਵੀ ਬੜੇ ਮੇਰੇ ਤੋਂ ਤੇ ਜ਼ਿਆਦਾ ਬਿਹਤਰ ਮੁਸਲਮਾਨ ਹੋਣਗੇ, ਮੇਰੇ ਤੋਂ ਬਹੁਤੇ ਉਹ ਹੁਸੈਨੀਅਤ ਨੂੰ ਮੰਨਣ ਵਾਲੇ ਹੋਣਗੇ ਜ਼ਰੂਰ, ਮੈਂ ਤਾਂ ਬੜਾ ਹੀ ਗੁਨਾਹਗਾਰ ਹਾਂ। ਲੇਕਿਨ ਤੁਸੀਂ ਜ਼ਰਾ ਸੁਹੇਲ ਵੜਾਇਜ ਸਾਹਿਬ ਦੀ ਵੀ, ਜਿਹੜੀ ਮੈਂ ਕੋਈ ਮਜ਼ਹਬੀ ਫਤਵੇ ਨਹੀਂ ਇੱਥੇ ਦੇਣ ਡਿਆ, ਮੈਂ ਕੀ ਸ਼ੈ ਹੈ, ਮੈਂ ਸਿਰਫ ਆਨਾ ਵੀ ਤੁਸੀਂ ਸੁਹੇਲ ਵੜਾਇਜ ਸਾਹਿਬ ਦੀਆਂ ਜਿਹੜੀਆਂ ਤਹਿਰੀਰਾਂ ਨੇ ਉਹਨਾਂ ਨੂੰ ਪੜ੍ਹਨਾ ਹੈ ਤੇ ਪੜ੍ਹ ਕੇ ਹਿਸਾਬ ਲਾਉਣਾ ਵੀ ਉਹਨਾਂ ਤਹਿਰੀਰਾਂ 'ਚੋਂ ਤੁਹਾਨੂੰ ਕੀ ਹੱਕ ਦੀ ਗੱਲ ਬਹੁਤੀ ਨਜ਼ਰ ਆਉਂਦੀ ਹੈ ਜਾਂ ਬਾਤਲ ਦੀ ਗੱਲ ਬਹੁਤੀ ਨਜ਼ਰ ਆਉਂਦੀ ਹੈ। ਸੁਹੇਲ ਵੜਾਇਜ ਸਾਹਿਬ ਹੱਕ ਵਾਲੇ ਪਾਸੇ ਤੁਹਾਨੂੰ ਖਲੋਤੇ ਨਜ਼ਰ ਆਉਂਦੇ ਨੇ ਜਾਂ ਬਾਤਲ ਵਾਲੇ ਪਾਸੇ, ਇਹ ਹਿਸਾਬ ਤੁਸੀਂ ਜ਼ਰੂਰ ਲਾਉਣਾ ਹੈ। ਅੱਛਾ ਜੀ, ਅੱਗੇ ਮੁਸਲਿਮ ਲੀਗ ਨੂਨ ਦੇ ਵਿੱਚ ਮੈਰਿਟ ਦੀ ਤੁਹਾਨੂੰ ਪਤਾ ਹੈ ਤੇ ਮਿਰਾਸ ਹੈ ਹੀ ਹੈ, ਔਰ ਉਹਨਾਂ ਨੇ 9 ਮੁਹਰਮ ਵਾਲੇ ਦਿਨ ਇੱਕ ਖਸੂਸੀ
ਇੱਕ ਖੁਸੂਸੀ ਕਿਸਮ ਦੀ ਅਪਾਇੰਟਮੈਂਟ ਕੀਤੀ। ਉਹਨਾਂ ਨੇ ਅਪਾਇੰਟਮੈਂਟ ਇੱਕ ਐਸੇ ਬੰਦੇ ਨੂੰ ਨੂਨ ਲੀਗ ਦਾ ਓਵਰਸੀਜ਼ ਦਾ ਕੋਆਰਡੀਨੇਟਰ ਲਾਇਆ। ਮੈਨੂੰ ਨਾਂ ਨਹੀਂ, ਉਹ ਮੇਰਾ ਖਿਆਲ ਚੱਠਾ ਸਾਹਿਬ ਨੇ, ਕੋਈ ਸਾਹਿਬ ਕਹਿਣਾ ਤਾਂ ਵੈਸੇ ਤੋਹੀਨ ਹੀ ਹੈ ਸਾਹਿਬ ਦੀ ਵੀ, ਲੇਕਿਨ ਚਲੋ ਉਹ ਕੋਈ ਚੱਠਾ ਸਾਹਿਬ ਨੇ ਉਹਨਾਂ ਨੂੰ ਲਾਇਆ, ਜਿਹੜੇ ਗੰਦੀਆਂ, ਅੱਜ ਕਿਉਂਕਿ 10ਵੀਂ ਮੁਹਰਮ ਹੈ ਤੇ ਮੈਂ ਨਹੀਂ ਚਾਹੁੰਦਾ ਵੀ ਇੱਥੇ ਰਿਪੀਟ ਹੋਣੀ ਹੈ, ਤੁਹਾਨੂੰ ਸੁਣਵਾਈਏ ਵੀ, ਲੇਕਿਨ ਉਹ ਇਹੋ ਜਿਹੀਆਂ ਗਲੀਜ਼ ਗਾਲਾਂ ਕੱਢਦੇ ਨੇ ਕਿ ਮੈਂ ਆਨਾ ਵੀ ਉਹਨਾਂ ਦੀ ਵਾਲਦਾ ਜਾਂ ਉਹਨਾਂ ਦੀ ਬੱਚੀ ਕੋਈ ਸੁਣ ਲੈਣ ਤੇ ਇਹਨਾਂ ਨੂੰ ਘਰੋਂ ਕੱਢ ਦੇਣ, ਜਾਂ ਭਰਜਾਈ ਵੀ ਸੁਣ ਲੈ ਤੇ ਮੇਰਾ ਖਿਆਲ ਇਹਨਾਂ ਨੂੰ ਕਦੇ ਘਰ ਨਾ ਵੜਨ ਦੇਣ। ਉਹ ਨਮੋਸ਼ੀ ਦੇ ਨਾਲ ਇਹਨਾਂ ਦਾ ਕਦੀ ਇਹਨਾਂ ਦੀ ਨਾ ਸ਼ਕਲ ਵੇਖਣ ਤਾਂ ਨਾ ਇਹਨਾਂ ਦੇ ਲਾਗੇ ਲੱਗਣ। ਅੱਜ 9 ਮੁਹਰਮ, ਅੱਜ ਤੇ 10 ਹੈ, ਕੱਲ੍ਹ 9 ਮੁਹਰਮ ਦੇ ਦਿਨ ਇਹ ਅਪਾਇੰਟਮੈਂਟ ਕੀਤੀ ਗਈ ਹੈ। ਕਮ ਅਜ਼ ਕਮ ਇਹਦਾ ਐਲਾਨ ਕੀਤਾ ਗਿਆ ਕਿ ਉਹਨਾਂ ਨੂੰ ਹੁਣ ਨੂਨ ਲੀਗ ਦਾ ਚੀਫ ਕੋਆਰਡੀਨੇਟਰ ਓਵਰਸੀਜ਼ ਲਾਇਆ ਗਿਆ। ਵੈਸੇ ਮੇਰਾ ਖਿਆਲ ਦੇ ਵਿੱਚ ਤੇ ਇਹ ਤੋਹੀਨ ਕੀਤੀ ਉਹਨਾਂ ਦੀ, ਜਿੱਡੇ ਕੋ ਗੰਦੇ ਨੇ, ਜਿੱਡੇ ਕੋ ਗਲੀਜ਼ ਨੇ, ਉਹਨਾਂ ਨੂੰ ਨੂਨ ਲੀਗ ਦਾ ਸਾਰੀ ਉਮਰ ਵਾਸਤੇ ਸਦਰ ਲਾਉਣਾ ਚਾਹੀਦਾ ਸੀ, ਪੂਰੀ ਦੁਨੀਆ ਦੇ ਵਿੱਚ ਔਰ ਪਾਕਿਸਤਾਨ ਦੇ ਵਿੱਚ ਵੀ, ਕਿਉਂਕਿ ਜਿੱਡਾ ਉਹ ਗੰਦ ਬੋਲਦੇ ਨੇ, ਮੈਨੂੰ ਲੱਗਦਾ ਹੈ ਕਿ ਬਾਜੀ ਨੂੰ ਇਸ ਤੋਂ ਬਹੁਤਾ ਕੋਈ ਮੈਰਿਟ ਤੇ ਔਰ ਚੰਗਾ ਬੰਦਾ ਲੱਭਣਾ ਹੀ ਨਹੀਂ। ਅੱਗੇ ਚੱਲਨੇ ਜੀ। ਇਹ ਜ਼ਰਾ ਤੁਸੀਂ ਦਰਬਾਰ ਸ਼ਰੀਫ ਹੈ, ਮੈਂ ਫਿਰ ਦੁਬਾਰਾ ਕਿਸੇ ਦੇ ਵੀ ਮਜ਼ਹਬੀ ਅਕਾਇਦ ਦਾ ਕਦੀ ਵੀ ਤੋਹੀਨ ਕਰਨ ਵਾਲਿਆਂ ਦੇ ਵਿੱਚੋਂ ਮੈਂ ਨਹੀਂ। ਮੈਂ ਸਮਝਦਾ ਕਿ ਜਿਹੜੇ ਵੀ ਮਜ਼ਹਬੀ ਅਕਾਇਦ ਨੇ, ਮੁਸਲਮਾਨਾਂ ਦੇ, ਗੈਰ ਮੁਸਲਮਾਨ ਦੇ, ਕਿਸੇ ਹੋਰ ਮਜ਼ਹਬ ਦੇ, ਸਾਡੇ ਆਪਣੇ ਮਜ਼ਹਬ ਦੇ ਵਿੱਚ ਮੁਖਤਲਿਫ ਫਿਰਕਿਆਂ ਦੇ, ਮੈਂ ਸਭ ਦਾ ਇਹਤਰਾਮ ਕਰਨਾ ਅਤੇ ਮੈਂ ਕਿਸੇ ਨੂੰ ਨਾ ਕਿਸੇ ਦੇ ਕੰਮ ਨੂੰ ਮਾੜਾ ਕਹਿਣਾ, ਨਾ ਕਿਸੇ ਨੂੰ ਮਾੜਾ ਕਹਿਣਾ, ਕਿਉਂਕਿ ਜਦੋਂ ਤੁਸੀਂ ਕਿਸੇ ਦੀ ਤੋਹੀਨ ਕਰਦੇ ਹੋ ਅਤੇ ਉਹਦੀ ਦਿਲ ਸ਼ਿਕਨੀ ਕਰਦੇ ਹੋ, ਉਹਦੇ ਦਿਲ 'ਚੋਂ ਤੁਹਾਡੇ ਲਈ ਬਦਦੁਆ ਨਿਕਲੇਗੀ। ਇਸ ਲਈ ਸਾਰੇ ਜਿਹੜੇ ਵੀ ਆਪਣੇ ਖਿਆਲਾਤ ਰੱਖਦੇ ਨੇ ਉਹਨਾਂ ਦਾ ਇਹਤਰਾਮ ਹੀ ਜ਼ਰੂਰੀ ਹੈ। ਲੇਕਿਨ ਇਹ ਤੁਸੀਂ ਗੌਰ ਕਰਨਾ ਹੈ ਕਿ ਇਹ ਇਸ ਅਜ਼ੀਮ ਦਰਬਾਰ ਦੇ ਉੱਤੇ, ਜਿਨ੍ਹਾਂ ਦਾ ਤੁਹਾਨੂੰ ਪਤਾ ਹੈ ਕਿ ਜਿੰਨੇ ਵੀ ਬਜ਼ੁਰਗਾਨ ਦੀਨ ਹੈ, ਮੈਂ ਤਾਂ ਉਹਨਾਂ ਦਾ ਬੜਾ ਹੀ ਇਹਤਰਾਮ ਕਰਨਾ, ਅਤੇ ਬਾਬਾ ਫਰੀਦ ਸਾਹਿਬ ਜਿਹੜੇ ਨੇ ਉਹਨਾਂ ਦਾ ਤਾਂ ਫਿਰ ਬਹੁਤ ਹੀ ਜ਼ਿਆਦਾ ਇਹਤਰਾਮ ਹੈ। ਉਹਨਾਂ ਦੇ ਬਹਰਹਾਲ ਉਹਨਾਂ ਨੇ ਤਾਂ ਗੱਲਾਂ ਨਹੀਂ ਸੀ ਕਹੀਆਂ ਵੀ ਇੰਝ ਕਰੋ, ਲੇਕਿਨ ਇਹ ਜੋ ਹੋ ਰਿਹਾ ਜੇ ਦਰਬਾਰ 'ਤੇ ਉਹ ਵੇਖ ਲਓ। ਉੱਥੇ ਜਿਸ ਤਰ੍ਹਾਂ ਬਹਿਸ਼ਤੀ ਦਰਵਾਜ਼ੇ 'ਚੋਂ ਲੋਕ ਲੰਘ ਰਹੇ ਨੇ ਅਤੇ ਉਹਨਾਂ ਨਾਲ ਜੋ ਪੁਲਿਸ ਵਾਲੇ ਹਸ਼ਰ ਕਰ ਰਹੇ ਨੇ, ਇਹ ਮੈਂ ਪਹਿਲੀ ਵਾਰੀ ਦੇਖਿਆ ਹੈ। ਮੈਂ ਇਹ ਪੁਲਿਸ ਵਾਲੇ ਵੀ ਸਾਡੇ ਹੀ ਭਰਾ ਪੁੱਤਰ ਨੇ, ਮੈਂ ਇਹਨਾਂ ਨੂੰ ਕੁਝ ਨਹੀਂ ਆਉਂਦਾ, ਲੇਕਿਨ ਲੱਗ ਇੰਝ ਰਿਹਾ ਹੈ ਵੀ ਜਿਵੇਂ ਜਹੰਨਮ 'ਚੋਂ ਲੋਕ ਜਾ ਕੇ ਅਤੇ ਉੱਥੇ ਦਰਵਾਜ਼ੇ 'ਤੇ ਖਲੋ ਗਏ ਨੇ, ਜੋ ਸਲੂਕ ਕਰ ਰਹੇ ਨੇ। ਮੈਂ ਉਸ ਤੋਂ ਕਹਿ ਰਿਹਾ, ਨੰਗਣ ਉਹ ਬਹਿਸ਼ਤੀ ਦਰਵਾਜ਼ੇ 'ਚੋਂ ਰਹੇ ਨੇ ਅਤੇ ਸਲੂਕ ਉਹਨਾਂ ਦੇ ਨਾਲ ਵੇਖ ਲਓ ਜਿਹੜਾ ਹੋ ਰਿਹਾ ਹੈ। ਇਹ ਜੰਨਤ ਦੇ ਵਿੱਚ ਇਹ ਸਲੂਕ ਤਾਂ ਨਹੀਂ ਹੋਣਾ ਨਾ। ਸਾਨੂੰ ਤਾਂ ਇਹੀ ਦੱਸਿਆ ਗਿਆ ਵੀ ਜਿਹੜਾ ਜੰਨਤ 'ਚ ਜਾਏਗਾ ਉਹਦੀ ਬੜੀ ਆਓ ਭਗਤ ਹੋਣੀ ਹੈ, ਉਹਦੀ ਇੱਜ਼ਤ ਹੋਣੀ ਹੈ, ਇਹਤਰਾਮ ਹੋਣਾ ਹੈ, ਉਹਦੇ ਨਾਲ ਉੱਥੇ ਅੱਛਾ ਸਿਲਾ ਉਹਨੂੰ ਮਿਲਣਾ ਹੈ, ਸਲੂਕ ਮਿਲਣਾ ਹੈ। ਇੱਥੇ ਜਿਸ ਵੇਲੇ ਉਹ ਦਰਵਾਜ਼ੇ 'ਚੋਂ ਗੁਜ਼ਰਦੇ ਨੇ, ਉਹਨਾਂ ਦਾ ਜਿਹੜਾ ਇੱਥੇ ਤੁਸੀਂ ਇਹ ਕਹੋ ਕਿ ਜਿਸ ਉਹ ਮਕਸਦ ਲਈ ਇੱਥੇ ਜਾਂਦੇ ਨੇ, ਜੋ ਉਹਨਾਂ ਦਾ ਨਜ਼ਰੀਆ ਹੈ, ਜੋ ਉਹਨਾਂ ਦੀ ਸੋਚ ਹੈ, ਜੋ ਉਹਨਾਂ ਦਾ ਇਤਕਾਦ ਹੈ, ਉਹ ਤਾਂ ਇਹੀ ਹੈ ਨਾ ਵੀ ਜਿਸ ਵੇਲੇ ਉਹ ਬੂਹੇ 'ਚੋਂ ਲੰਘ ਜਾਂਦੇ ਨੇ ਅਤੇ ਉਹਨਾਂ ਦੇ ਗੁਨਾਹ ਝੜ ਜਾਂਦੇ ਨੇ ਅਤੇ ਉਹ ਜੰਤੀ ਹੋ ਜਾਂਦੇ ਨੇ। ਨਾਲ ਹੀ ਜਿਸ ਵੇਲੇ ਉਹ ਅਜੇ ਇੱਕ ਗੁਨਾਹਾਂ ਦੀ ਦੁਨੀਆ ਤੋਂ ਦਰਵਾਜ਼ਾ ਅਬੂਰ ਕਰਕੇ ਦੂਜੇ ਪਾਸੇ ਸਵਾਬ ਵਾਲੇ ਪਾਸੇ ਜਾਂਦੇ ਨੇ, ਅਤੇ ਪੁਲਿਸ ਵਾਲੇ ਉਹਨਾਂ ਦਾ ਕੀ ਹਾਲ ਕਰਨ ਡਏ ਨੇ। ਇਹ ਮੇਰੀ ਸਮਝ ਤੋਂ ਬਾਹਰ ਹੈ ਵੀ ਜੇ ਇਸ ਪਾਸੇ ਉਹਨਾਂ ਨੂੰ, ਚਲੋ ਇੱਥੇ ਦੁਨੀਆ ਦੇ ਵਿੱਚ ਜੰਨਤ ਨਹੀਂ ਹੋ ਸਕਦੀ, ਪਰ ਚਲੋ ਜੰਨਤ ਨੁਮਾ ਉਹਨਾਂ ਨਾਲ ਸਲੂਕ ਹੋਣਾ ਚਾਹੀਦਾ ਹੈ। ਉੱਥੇ ਉਹਨਾਂ ਨੂੰ ਧੌਲੇ, ਧੱਫੇ, ਤੋਹੀਨ, ਖਿੱਚ, ਧਰੂ, ਚਪੇੜਾਂ, ਉਹ ਤੁਹਾਡੇ ਸਾਹਮਣੇ ਜੋ ਕੁਝ ਹੋ ਰਿਹਾ। ਬਾਹਰ ਲੱਗੇ ਚੱਲਨੇ। 9 ਮੁਹਰਮ ਨੂੰ ਹੀ ਇੱਕ ਹੋਰ ਬੜਾ ਸੁਥਰਾ ਕੰਮ ਕੀਤਾ ਹੈ। 205 ਅਰਬ ਦਾ ਠੇਕਾ ਜਿਹੜਾ ਹੈ ਉਹ ਦੇ ਛੜਿਆ FWO ਨੂੰ, ਬਗੈਰ ਕਿਸੇ ਟੈਂਡਰ ਤੋਂ, ਬਗੈਰ ਕਿਸੇ ਕੰਪੀਟੀਸ਼ਨ ਤੋਂ। ਇਹਦੇ ਉੱਤੇ ਸਾਇਰਾ ਬਾਨੋ ਸਾਹਿਬਾ ਨੇ ਬੜੀ ਖੂਬਸੂਰਤ ਲਾਈਨ ਕਹੀ ਹੈ। ਉਹਨਾਂ ਕਿਹਾ, ਮਾਂ ਸਦਕੇ ਇਹਨਾਂ ਦਾ ਵੀ ਦਿਲ ਨਹੀਂ ਭਰਦਾ। ਉਹਨਾਂ ਨੇ ਕਿਹਾ, ਮਾਂ ਸਦਕੇ ਇਹਨਾਂ ਦਾ ਵੀ ਦਿਲ ਨਹੀਂ ਭਰਦਾ। ਇਹ ਜ਼ਾਹਿਰ ਹੈ ਜਨਰਲ ਸਾਹਿਬ ਦਾ ਹੀ ਇਹ ਕੰਮ ਹੈ ਸਾਰਾ, ਕਿਉਂਕਿ FWO ਜਿਹੜਾ ਉਹ ਆਰਮੀ ਦਾ ਹੀ ਇੱਕ ਕਿਸਾਨਵੀ ਅਦਾਰਾ ਹੈ। ਉਹਨਾਂ ਨੂੰ ਕੱਲਿਆਂ ਨੂੰ ਹੀ ਉਹਨਾਂ ਨੂੰ ਆਖਿਆ ਵੀ ਤੁਹਾਡੇ ਮੁਕਾਬਲੇ 'ਤੇ ਕੋਈ ਵੀ ਨਹੀਂ ਭੱਜੇਗਾ। ਕੱਲਿਆਂ ਨੂੰ ਉਹ ਠੇਕਾ ਦੇ ਛੜਿਆ 205 ਅਰਬ ਰੁਪਈਏ ਦਾ। ਅੱਗੇ ਚੱਲਨੇ। ਇਸਾਕ ਡਾਰ ਸਾਹਿਬ ਨੇ ਕਿਹਾ, ਉਹ ਹਜ਼ਰਤ ਦਾਤਾ ਗੰਜ ਬਖਸ਼ ਦੇ ਮਜ਼ਾਰ ਦੇ ਉੱਤੇ ਗੁਸਲ ਦੀ ਤਕਰੀਬ ਦੇ ਵਿੱਚ ਉਹ ਸ਼ਾਮਿਲ ਹੁੰਦੇ ਨੇ। ਇਹਨਾਂ ਨੇ ਆਪਣੀਆਂ ਕੰਪਨੀਆਂ ਦੇ ਨਾਮ ਹੀ ਹਜਵੇਰੀ ਰੱਖੇ ਨੇ, ਔਰ ਬੜੇ ਸਾਰੇ ਲੋਕ ਇਹਨਾਂ 'ਤੇ ਇਲਜ਼ਾਮ ਲਾਉਂਦੇ ਨੇ ਵੀ ਉਹਨਾਂ ਕੰਪਨੀਆਂ ਦੇ ਵਿੱਚ ਫਿਰ ਟੈਕਸ ਚੈਕਸ ਚੋਰੀ ਔਰ ਇਹੋ ਜਿਹੇ ਕੰਮ ਵੀ ਇਲਜ਼ਾਮ ਨੇ। ਜ਼ਾਹਿਰ ਹੈ ਮੇਰੇ ਕੋਲ ਕਾਗਜ਼ਾਤ ਨਹੀਂ ਹੈਗੇ ਕਿ ਮੈਂ ਇਹੋ ਜਿਹੀ ਗੱਲ ਕਰਾਂ, ਇਲਜ਼ਾਮ ਹੀ ਨੇ ਨਾ। ਬਾਹਰ ਲੋਕ ਕਹਿੰਦੇ ਨੇ ਵੀ ਇਸ ਮੁਲਕ ਦੀ ਜ਼ਮੀਨ 'ਚ ਅੱਲਾਹ ਤਾਲਾ ਨੇ ਸਭ ਕੁਝ ਦਿੱਤਾ ਹੈ, ਇਹਦੇ 'ਚ ਤੇਲ ਵੀ ਨਿਕਲੇਗਾ ਅਤੇ ਸੋਨਾ ਵੀ ਨਿਕਲੇਗਾ। ਉਹ ਕਹਿੰਦੇ ਨੇ ਕਿ ਇਸ ਮੁਲਕ ਦੀ ਜ਼ਮੀਨ 'ਚ ਰੱਬ ਨੇ ਸਭ ਕੁਝ ਦਿੱਤਾ, ਇੱਥੋਂ ਤੇਲ ਵੀ ਨਿਕਲੇਗਾ ਅਤੇ ਸੋਨਾ ਵੀ ਮੇਰੀ ਦੁਆ ਇਹ ਹੈ ਵੀ ਯਾ ਅੱਲਾ ਜ਼ਰੂਰ ਨਿਕਲੇ, ਪਰ ਜਦੋਂ ਤੱਕ ਇਹ ਬੈਠੇ ਨੇ ਉਦੋਂ ਤੱਕ ਤਾਂ ਨਾ ਨਿਕਲੇ, ਕਿਉਂਕਿ ਇਹਨਾਂ 'ਤੇ ਵੇਚ ਦੇਣਾ। ਜਿਹੜਾ ਸੋਨਾ ਨਿਕਲਿਆ, ਜਿਹੜਾ ਤੇਲ ਨਿਕਲਿਆ, ਇਹਨਾਂ ਵੇਚ ਕੇ ਖਾ ਜਾਣਾ।
ਪਹਿਲਾਂ ਸੋਨਾ ਤੇ ਤੇਲ ਨਹੀਂ ਨਿਕਲਿਆ ਤੇ ਇਹਨਾਂ ਕੀ ਕੁਛ ਬਣਾ ਲਿਆ, ਤੁਸੀਂ ਆਪ ਹੀ ਗੌਰ ਕੀਤਾ। ਤੇ ਜੇ ਕਿਤੇ ਸੋਨਾ ਤੇ ਤੇਲ ਨਿਕਲ ਆਇਆ ਤੇ ਫਿਰ ਇਹ ਸਾਡੇ ਨਾਲ ਕੀ ਕਰਨਗੇ, ਆਪੇ ਹੀ ਸੋਚੋ। ਬਾਕੀ ਗੱਲ ਤੁਹਾਡੇ ਤੇ ਛੱਡਦਾ ਵੀ ਤੁਸੀਂ ਕੀ ਦੁਆ ਕਰਨਾ ਚਾਹੁੰਦੇ ਹੋ। ਮੈਂ ਆਨਾ ਵੀ ਜ਼ਰੂਰ ਨਿਕਲੇ, ਪਾਕਿਸਤਾਨ 'ਚੋਂ ਬਹੁਤ ਸਾਰਾ ਸੋਨਾ ਨਿਕਲੇ, ਬਹੁਤ ਸਾਰਾ ਤੇਲ ਨਿਕਲੇ, ਇੱਥੇ ਜਨਾਬ ਲੋਕਾਂ ਨੂੰ ਰੋਜ਼ਗਾਰ ਮਿਲੇ, ਬਿਹਤਰੀ ਆਵੇ। ਪਰ ਜੇ ਇਹ ਬੈਠੇ ਹੋਏ ਤਾਂ ਫਿਰ ਸੋਨਾ ਤੇਲ ਨਿਕਲਣ ਦੇ ਬਾਵਜੂਦ ਇੱਥੇ ਕੁਛ ਨਹੀਂ ਹੋ ਸਕਣਾ। ਅੱਛਾ ਜੀ, ਅਗਲੀ ਖਬਰ, 5000 ਦੇ ਨੋਟ ਦਾ ਤਜ਼ਕਰਾ ਪੂਰੀ ਦੁਨੀਆ 'ਚ ਹੋ ਰਿਹਾ। ਪਰਸੋਂ ਤੋਂ 2 ਕਰੋੜ 22 ਲੱਖ ਵਿਊਜ਼ ਹੋ ਚੁੱਕੇ ਨੇ। ਇਹ ਉਹ ਅਰਸ਼ਦ ਮਲਿਕ ਸਾਹਿਬ ਕਹਿ ਰਹੇ ਨੇ ਜਿਨ੍ਹਾਂ ਆਖਿਆ ਸੀ ਵੀ ਕਾਇਦੇ ਆਜ਼ਮ ਦੀ ਤਸਵੀਰ ਦੇ ਥਾਂ ਤੇ ਜਾਂ ਉਹਨਾਂ ਦੇ ਨਾਲ ਨਵਾਜ਼ ਸ਼ਰੀਫ ਸਾਹਿਬ ਦੀ ਤਸਵੀਰ ਵੀ 5000 ਦੇ ਨੋਟ ਤੇ ਹੋਣੀ ਚਾਹੀਦੀ ਹੈ। ਇਹ ਇਕੱਲੇ, ਇੱਥੇ ਮੈਂ ਤੁਹਾਨੂੰ ਇਹ ਮਸ਼ਵਰਾ ਦਿਆਂਗਾ ਵੀ ਇਕੱਲੇ ਨਵਾਜ਼ ਸ਼ਰੀਫ ਸਾਹਿਬ ਦੀ ਨਹੀਂ ਹੋਣੀ ਚਾਹੀਦੀ, ਨਾਲ ਕੋਈ ਚੌਕੀਦਾਰ ਵੀ ਹੋਣਾ ਚਾਹੀਦਾ। ਉਹਨਾਂ ਨੇ ਉਸ ਨੋਟ ਦੇ ਉੱਤੋਂ ਉਤਰ ਕੇ ਉਹ ਨੋਟ ਚੋਰੀ ਕਰਕੇ ਗਾਇਬ ਹੋ ਜਾਣਾ। ਉਹਨਾਂ ਨੇ, ਨਵਾਜ਼ ਸ਼ਰੀਫ ਸਾਹਿਬ ਅਗਰ ਹੋਏ ਨਾ ਤੇ ਰਾਤ ਦੇ ਵੇਲੇ ਤੁਹਾਡੀ ਜੇਬ 'ਚ ਹੋਏ, ਉਹਨਾਂ ਨੋਟ ਦੇ ਉੱਤੋਂ ਉਤਰਨਾ ਤੇ ਤੁਹਾਡੀ ਜੇਬ 'ਚੋਂ 5000 ਦਾ ਨੋਟ ਗਾਇਬ ਹੋਣਾ, ਤੇ ਉੱਤੇ ਕੋਈ ਬੰਦਾ ਲਾਠੀ ਲੈ ਕੇ ਵੀ ਉੱਤੇ ਬਹਾਓ ਨੋਟ ਦੇ, ਵਰਨਾ ਨਵਾਜ਼ ਸ਼ਰੀਫ ਸਾਹਿਬ ਨੇ ਜਾਨ ਨਹੀਂ ਛੱਡਣੀ। ਇਹਨਾਂ ਨੂੰ ਇਸ ਗੱਲ ਦਾ ਨਹੀਂ ਪਤਾ ਵੀ ਉਹ ਜਿਹੜਾ ਆਂਦੇ ਨੇ ਵੀ ਉਹ ਮੇਰੀ ਗੱਲਬਾਤ ਵਾਇਰਲ ਹੋ ਗਈ ਹੈ, 2 ਕਰੋੜ 22 ਲੱਖ, ਉਹ ਕਈ ਵਾਰੀ ਲੋਕ ਜਿਹੜੇ ਨੇ ਤੁਹਾਡੇ ਮਗਰ ਭੱਜਦੇ ਨੇ। ਕਈ ਵਾਰੀ ਲੋਕੀ ਤੁਹਾਡੇ ਮਗਰ ਭੱਜਦੇ ਨੇ, ਤੁਹਾਡੇ ਲਈ ਨਾਅਰੇ ਮਾਰਨ ਲਈ ਭੱਜ ਰਹੇ ਹੁੰਦੇ ਨੇ। ਪਰ ਕਈ ਵਾਰੀ ਤੁਸੀਂ ਇਹੋ ਜਿਹੀ ਕਰਤੂਤ ਕਰਦੇ ਹੋ ਵੀ ਲੋਕੀ ਤੁਹਾਡੇ ਮਗਰ ਭੱਜਦੇ ਨੇ ਤੁਹਾਡੇ ਤੇ ਲਾਹਨਤਾਂ ਪਾਉਣ ਵਾਸਤੇ। ਹੁਣ ਮੈਨੂੰ ਨਹੀਂ ਪਤਾ ਕਿ ਅਰਸ਼ਦ ਮਲਿਕ ਸਾਹਿਬ ਦਾ ਇਹ ਜਿਹੜਾ ਵੀਡੀਓ ਵਾਇਰਲ ਹੋਈ ਹੈ ਕਿ ਨਵਾਜ਼ ਸ਼ਰੀਫ ਸਾਹਿਬ ਦੀ ਤਸਵੀਰ ਹੋਣੀ ਚਾਹੀਦੀ ਹੈ, ਇਹ ਵਾਇਰਲ ਕਦ ਹੋਈ ਹੈ? ਲੋਕੀ ਹੁਜਤਾਂ ਕਰਨ ਡਏ ਨੇ, ਲੋਕੀ ਲਾਹਨਤਾਂ ਪਾਉਣ ਡਏ ਨੇ, ਜਾਂ ਲੋਕੀ ਇਸ ਗੱਲ ਨੂੰ ਬੜਾ ਐਪਰੀਸ਼ੀਏਟ ਕਰਨ ਡਏ ਨੇ? ਇਹ ਜ਼ਰਾ ਕਮੈਂਟਸ ਦੇ ਵਿੱਚ ਜ਼ਰੂਰ ਦੱਸ ਦੇਣਾ। ਉਸ ਤੋਂ ਬਾਅਦ ਇਹ ਫਗਵਾੜੀ ਥਾਣੇ ਦੀ ਹਦੂਦ ਕੋਹਾਲਾ ਆਟਾ ਮਿੱਲ ਦੀ ਕਣਕ ਜਿਹੜੀ ਉਹ ਜਾ ਰਹੀ ਸੀ ਤੇ ਉਹਨੂੰ ਪੁਲਿਸ ਨੇ ਡੱਕ ਛੱਡਿਆ। ਇਹ ਮੈਂ ਨਹੀਂ ਤੁਹਾਡੇ ਸਾਹਮਣੇ ਆਂਦਾ, ਕਿਉਂਕਿ ਇਹ ਤੁਹਾਡੇ ਸਾਹਮਣੇ ਅੱਜ 10 ਮੁਹਰਮ ਦਾ ਦਿਨ ਹੈ। ਜਾਂ ਇਹ ਗੱਲ 10 ਮੁਹਰਮ ਨੂੰ ਡੱਕੀ ਹੈ ਜਾਂ 9 ਮੁਹਰਮ ਨੂੰ ਡੱਕੀ ਹੈ। ਖੁਰਾਕ ਤੇ ਪਾਣੀ ਉੱਥੇ ਵੀ ਡੱਕਿਆ ਗਿਆ ਸੀ, ਇੱਥੇ ਵੀ ਮੈਂ ਨਹੀਂ ਆਂਦਾ ਡੱਕਿਆ ਗਿਆ ਕਿ ਨਹੀਂ, ਮੈਨੂੰ ਤਾਂ ਨਹੀਂ ਪਤਾ, ਮੈਂ ਉੱਥੇ ਖਲੋਤਾ ਨਹੀਂ। ਬਹਰਹਾਲ ਖਬਰਾਂ ਇਹੀ ਨੇ, ਇਲਜ਼ਾਮ ਇਹੀ ਨੇ ਵੀ ਇੱਥੇ ਵੀ ਡੱਕਿਆ ਗਿਆ। ਇਹ ਇੱਕ ਆਮ ਸ਼ਹਿਰੀ ਕੀ ਗੱਲ ਕਰਦਾ, ਸੁਣੋ। शाहरग को आप अपने हाथ से काट रहे हैं। बाकी कश्मीर हमारी शाहरग है, शाहरग का आटा बंद करके रखा है, शाहरग की गंदम बंद करके रखी हुई है आपने, ये हमारी शाहरग है। उन लोगों के आपके ऊपर कोई एतमाद नहीं रहा और इसी तरह से आप उनको मुतनफर कर रहे हैं। इसमें भाईजान क्या लगा हुआ है? गंदम लगी हुई है। किधर लेके जानी है? जफराबाद। किसने आपको रोका हुआ है? ये पैराफोर्स वालों ने जी इनको रोका हुआ है। और ये ट्रक सिर्फ इन्हें कितनी लागियां यहाँ पे रुकी हुई है? तकरीबन 19 गाड़ियां सिर्फ इनकी रुकी हुई है। 19 गाड़ियां, ये भाईजान कह रहे हैं कि हमने गंदम लगी हुई है और हम आजाद कश्मीर लेके जा रहे हैं और पैराफोर्स ने 19 गाड़ियां रोकी हुई है। ये जनाब थाना फगवाड़ी की हदूद में ये तकरीबन बेशुमार ट्रक आप देख रहे हैं। कासिम भाई जल्दी दिखाएं सर, ये वो ट्रक हैं जिनमें आटा और कणक लगी हुई है और ये आजाद कश्मीर जा रहे हैं। जो भी आटा और कणक लेके आजाद कश्मीर की तरफ जाता है उसको यहाँ फगवाड़ी थाना की हदूद में रोक लिया जाता है। ਸੁਣ ਲਿਆ ਜੀ, ਇੱਥੇ ਮੇਰਾ ਕੋਈ ਤਬਸਰਾ ਨਹੀਂ। ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖਾ।